With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ TV 84 ਦੇ ਨਾਲ ਵਿਊਅਰਸ। ਅੱਜ ਅਸੀਂ ਤੁਹਾਡੇ ਨਾਲ ਦੋ ਕੇਸਿਸ ਸੰਬੰਧੀ ਗੱਲਬਾਤ ਕਰਾਂਗੇ। ਪਹਿਲਾ ਕੇਸ ਦਿੱਲੀ ਤਿਹਾੜ ਜੇਲ੍ਹ ਤੋਂ ਅੰਮ੍ਰਿਤਸਰ ਤਬਦੀਲ ਕੀਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦਾ ਹੈ, ਜਿਨ੍ਹਾਂ ਨੂੰ ਟਾਡਾ ਐਕਟ ਕੇਸ ਵਿੱਚੋਂ ਰਾਹਤ ਮਿਲੀ ਹੈ। ਅਤੇ ਦੂਸਰਾ ਕੇਸ ਉਹਨਾਂ 11 ਸਿੰਘਾਂ ਦਾ ਹੈ ਜਿਨ੍ਹਾਂ ਨੂੰ 1991 ਦੇ ਵਿੱਚ ਪਿਲੀਭੀਤ ਦੇ 3 ਥਾਣਿਆਂ ਦੇ ਆਫੀਸਰਸ ਨੇ ਝੂਠੇ ਕੇਸਿਸ ਪਾ ਕੇ ਸ਼ਹੀਦ ਕੀਤਾ ਸੀ। ਇਸ ਕੇਸ ਦੇ ਵਿੱਚ 25 ਸਾਲ ਬਾਅਦ ਫੈਸਲਾ ਆਇਆ ਹੈ। ਇਸ ਫੈਸਲੇ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਉੱਤਰ ਪ੍ਰਦੇਸ਼ ਦੇ ਚੀਫ ਮਿਨਿਸਟਰ ਅੰਕੇਸ਼ ਯਾਦਵ ਨੂੰ ਲੈਟਰ ਲਿਖ ਕੇ ਮੰਗ ਕੀਤੀ ਹੈ ਕਿ ਇਹਨਾਂ ਪੁਲਿਸ ਦੋਸ਼ੀਆਂ ਨੂੰ ਇਹਨਾਂ ਦਾ ਧਿਆਨ ਰੱਖਿਆ ਜਾਵੇ ਐਂਡ ਆਲਸੋ ਇਹਨਾਂ ਦੇ ਪ੍ਰਮੋਸ਼ਨਸ ਆ ਮੈਡਲਸ ਆ ਉਹਨਾਂ ਨੂੰ ਵੀ ਵਾਪਸ ਲਿੱਤਾ ਜਾਵੇ। ਅਤੇ ਦਲ ਖਾਲਸਾ ਜਥੇਬੰਦੀ ਦੇ ਪਾਰਟੀ ਸਪੋਕਸਪਰਸਨ ਸਰਦਾਰ ਕਨਵਰਪਾਲ ਸਿੰਘ ਜੀ ਨੇ ਇਸ ਕੇਸ ਦੇ ਵਿੱਚ ਇਹਨਾਂ ਪੁਲਿਸ ਅਫਸਰਸ ਦੀ ਉਮਰ ਕੈਦ ਦੀ ਮੰਗ ਕੀਤੀ ਹੈ। ਸੋ ਵਿਊਅਰਸ, ਅੱਜ ਅਸੀਂ ਇਹਨਾਂ ਦੋ ਕੇਸਿਸ ਸੰਬੰਧੀ ਵੇਰਵੇ ਸਹਿਤ ਗੱਲਬਾਤ ਕਰਾਂਗੇ ਲਾਇਰਸ ਫॉर ਹਿਊਮਨ ਰਾਈਟਸ ਦੇ ਐਡਵੋਕੇਟ ਸਰਦਾਰ ਜਸਪਾਲ ਸਿੰਘ ਮੰਚਪੁਰ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ, ਇਹਨਾਂ ਦੋ ਕੇਸਿਸ ਸੰਬੰਧੀ ਅਸੀਂ ਵੇਰਵੇ ਸਹਿਤ ਗੱਲਬਾਤ ਕਰਾਂਗੇ, ਪਰ ਪਹਿਲਾ ਕੇਸ ਅਸੀਂ ਸ਼ੁਰੂ ਕਰਦੇ ਹਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦਾ। ਸਾਨੂੰ ਦੱਸੋ ਕਿ ਜਿਹੜਾ ਇਹ ਟਾਡਾ ਵਾਲਾ ਕੇਸ ਸੀਗਾ, ਇਹ ਕੇਸ ਕੀ ਸੀਗਾ ਅਤੇ ਇਸ ਤੋਂ ਕਿਸ ਤਰ੍ਹਾਂ ਰਾਹਤ ਮਿਲੀ ਹੈ, ਸਾਨੂੰ ਇਸ ਬਾਰੇ ਜਾਣਕਾਰੀ ਦਿਓ। ਜਿਹੜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦਾ ਕੇਸ ਕੱਲ ਅੰਮ੍ਰਿਤਸਰ ਦੀ ਟਾਡਾ ਕੋਰਟ ਜੀ ਜੱਜ ਸਿੰਦਰ ਸਿੰਘ ਸਾਨੀ ਨੇ ਵਿਚਾਰ ਕੀਤਾ। ਇਹ ਕੇਸ 1992 ਦੇ ਵਿੱਚ ਇੱਕ ਪੁਲਿਸ ਮੁਕਾਬਲੇ ਦੇ ਵਿੱਚੋਂ ਦਰਜ ਕੀਤਾ ਗਿਆ ਸੀ, ਜਿਹਦੇ ਵਿੱਚ ਦਰਸਾਇਆ ਗਿਆ ਸੀ ਕਿ 2 ਸਿੰਘ ਜੋਗਾ ਸਿੰਘ ਤੇ ਗੁਰਮੇਸ਼ ਸਿੰਘ ਉਹ ਪੁਲਿਸ ਮੁਕਾਬਲੇ 'ਚ ਜਿਹੜੇ ਆ ਉਹ ਸ਼ਹੀਦ ਹੋ ਗਏ, ਮਾਰੇ ਗਏ ਉਹਨਾਂ ਨੇ ਲਿਖਿਆ। ਤੇ ਬਾਕੀ ਜਿਹੜੇ 2 ਨਵਨੀਤ ਸਿੰਘ ਕਾਦੀਆਂ ਤੇ ਦਵਿੰਦਰਪਾਲ ਸਿੰਘ ਭੁੱਲਰ, ਜਿਨ੍ਹਾਂ ਦੀ FIR ਦੇ ਵਿੱਚ ਬਾਈ ਨੇਮ ਨਹੀਂ ਸੀਗਾ। ਬਾਅਦ ਦੇ ਵਿੱਚ 95 ਦੇ ਵਿੱਚ ਜਦੋਂ ਭੁੱਲਰ ਸਾਹਿਬ ਦੀ ਅਰੈਸਟ ਹੋਈ ਜਨਵਰੀ ਦੇ ਵਿੱਚ ਜਰਮਨੀ ਤੋਂ ਲਿਆ ਕੇ, ਉਸ ਤੋਂ ਬਾਅਦ ਜਿਹੜਾ ਫਰਵਰੀ ਦੇ ਵਿੱਚ ਇਹਨਾਂ ਨੂੰ ਇਸ ਕੇਸ ਦੇ ਵਿੱਚ ਨੋਮੀਨੇਟ ਕੀਤਾ। 2 ਗਵਾਹਾਂ ਦੀਆਂ ਗਵਾਹੀਆਂ ਲਿਖ ਕੇ 2 ਸਾਲ 2 ਮਹੀਨੇ ਬਾਅਦ ਗਵਾਹੀਆਂ ਲਿਖੀਆਂ ਉਹਨਾਂ ਦੀਆਂ ਤੇ ਸਾਡੇ ਘਰੋਂ ਭੁੱਲਰ ਨਵਨੀਤ ਸਿੰਘ ਕਾਦੀਆਂ ਤੇ ਗਰਮੇਸ਼ ਸਿੰਘ ਜਿਹੜੇ ਰਾਤ ਦੁੱਧ ਪੀ ਕੇ ਗਏ, ਇੱਕ ਨੇ ਕਿਹਾ ਸਾਡੇ ਘਰੋਂ ਰੋਟੀ ਖਾ ਕੇ ਗਏ। ਅਗਲੇ ਉਸੇ ਰਾਤ ਨੂੰ ਜਿਹੜਾ ਮੁਕਾਬਲਾ ਹੋਇਆ ਤੇ ਮੁਕਾਬਲੇ ਦੇ ਭਾਵੇਂ ਉਹ ਗਵਾਹ ਨਹੀਂ ਸੀ, ਪਰ ਉਹਨਾਂ ਨੇ ਯਾਨੀ ਕਿ ਇਹ ਸਰਕਮਸਟਾਂਸ ਐਵੀਡੈਂਸ ਵਿਟਨੈਸ ਦਿੱਤੀ ਵੀ ਰੋਟੀ ਖਾ ਕੇ ਦੁੱਧ ਪੀ ਕੇ ਗਏ ਤੇ
ਬਾਅਦ 'ਚ ਸਾਨੂੰ ਪਤਾ ਲੱਗਾ ਵੀ ਮੁਕਾਬਲਾ ਉੱਥੇ ਗੁਰਮੇਜ ਸਿੰਘ ਮਾਰਿਆ ਗਿਆ ਤੇ ਪਤਾ ਲੱਗਿਆ ਬਾਕੀ ਜਿਹੜੇ ਭਾਜੀ ਨੇ। ਜੀ ਸੋ ਇਹ ਸਾਰਾ ਕੇਸ ਸੀਗਾ ਜਿਹੜਾ ਪੁਲਿਸ ਦੇ ਪਹਿਲਾਂ ਅਰੈਸਟ 1995 ਚ ਪਾਈ ਸੀ ਪੁਲਿਸ ਸਾਹਿਬ ਦੇ। ਉਸ ਤੋਂ ਬਾਅਦ ਉਹਨਾਂ ਨੇ ਕੇਸ ਨਹੀਂ ਉਹ ਕੇਸ ਜਿਹੜਾ ਪ੍ਰੋਸੀਜਰ ਹੋਇਆ ਉਹਦੀ ਫਾਈਲ ਵੀ ਗਵਾਚ ਗਈ। ਕੋਈ ਅਰੈਸਟ ਨੋਵੀ ਕੋਰਟ ਦੇ ਵਿੱਚ ਨਹੀਂ ਅਜੇ ਤੱਕ ਜਿਹੜੀ ਪੁਲਿਸ ਸਾਹਿਬ ਨੂੰ ਅਰੈਸਟ ਕੀਤਾ ਗਿਆ ਸੀ ਜਾਂ ਜਿਹੜੀਆਂ ਕੋਈ ਮੈਂਡੇਟਰੀ ਪ੍ਰੋਵੀਜ਼ਨ ਹੈਗੀਆਂ ਉਹ ਨਹੀਂ। ਫਿਰ ਇਹ ਜਿਹੜਾ ਹੁਣ ਚਲਾਨ ਜਨਵਰੀ ਦੇ ਵਿੱਚ ਇਹਨਾਂ ਨੇ ਦੇ ਦਿੱਤਾ ਸੀ ਟਾਟਾ ਕੋਰਟ ਦੇ ਵਿੱਚ, ਉਹ ਬਟਾਲਾ ਸਦਰ ਦਾ ਕੇਸ ਸੀ। ਹੁਣ ਟਾਟਾ ਕੋਰਟ ਆ ਪੰਜਾਬ ਸੀਟ ਰਹੀਆਂ ਬਟਾਲੇ ਸਦਰ ਨੂੰ ਅੰਮ੍ਰਿਤਸਰ ਟਾਟਾ ਕੋਰਟ 'ਚ ਦਿੱਤਾ ਗਿਆ। ਉਸ ਤੋਂ ਪਹਿਲਾਂ ਬੇਲ ਵੀ ਮਿਲ ਗਈ ਸਾਨੂੰ ਇਸੇ ਗਰਾਊਂਡ ਤੇ ਵੀ 21 ਸਾਲ ਬਾਅਦ ਇਹਨਾਂ ਨੇ ਇੱਕ ਲੰਮਾ ਸਮਾਂ ਜਿਹੜਾ ਪ੍ਰੋਸੀਜਰ ਰੱਖਿਆ ਕਿ ਜਿਸ ਕਰਕੇ ਸਾਨੂੰ ਉਹਦਾ ਬੈਨੀਫਿਟ ਬੇਲ ਦਾ ਮਿਲਿਆ। ਕੱਲ 1 ਤਰੀਕ ਨੂੰ ਜਿਹੜਾ ਉਸ ਤੇ ਬਹਿਸ ਹੋ ਗਈ ਸੀ। ਕੱਲ ਫੈਸਲਾ ਰੱਖਿਆ ਸੀ ਚਾਰਜ ਦੇ ਉੱਤੇ ਕੇਸ ਚਲਾਨ ਦੇ ਚਲਾਏ ਗਏ ਦੋਸ਼ਾਂ ਮੁਤਾਬਕ ਚਾਰਜ ਬਣਨ ਕਿ ਨਹੀਂ। ਉਹਦੇ ਵਿੱਚ ਇੱਕ ਤਾਂ ਭੁੱਲਰ ਸਾਹਿਬ ਕੋਲ ਕੋਈ ਰਿਕਵਰੀ ਨਹੀਂ ਆਰਮੀ ਦਾ ਨਹੀਂ ਬਣਦਾ ਜਿਹੜਾ ਚਾਰਜ, ਤੇ ਦੂਜਾ ਉਹਦੇ ਵਿੱਚ ਕੋਈ ਜਿਹੜਾ ਅਕਰਮ ਦਾ ਜਿਹੜਾ ਗਵਾਹ ਨਹੀਂ ਹੈਗਾ। ਮੇਨ ਗੱਲ ਜਿਹੜੀ ਟਾਟਾ ਦੀ ਕੁਝ ਫਾਰਮੈਲਿਟੀਜ਼ ਮੈਂਡੇਟਰੀ ਪ੍ਰੋਵੀਜ਼ਨਸ ਹੈਗੀਆਂ ਉਹਦੀਆਂ ਉਹ ਫਾਰਮੈਲਿਟੀਆਂ ਪੂਰੀਆਂ ਨਹੀਂ ਕੀਤੀਆਂ ਗਈਆਂ ਪੁਲਿਸ ਵੱਲੋਂ। ਸੈਂਕਸ਼ਨ ਦੀ ਅਪਰੂਵਲ ਹੁੰਦੀ ਆ ਉਹ ਕੁਛ ਵੀ ਹੈ ਨਹੀਂ ਸੀ। ਉਹਦੇ 'ਚ ਕੋਈ ਕਿਸੇ ਦੇ 307 ਦੀ ਰਾਤ ਖਤਰਨਾਕ ਕੇਸ ਸੀ ਤੇ ਉੱਥੇ ਮੁਕਾਬਲਾ ਜੇ ਹੋਇਆ ਤੇ 2 ਸਿੰਘ ਉੱਥੇ ਸ਼ਹੀਦ ਹੋਏ ਤੇ ਪੁਲਿਸ ਵਾਲੇ ਦੇ ਕਿਸੇ ਦੀ ਗੋਲੀ ਵੀ ਨਹੀਂ ਲੱਗੀ, ਚੀਜ਼ ਵੀ ਨਹੀਂ ਲੱਗੀ। ਉਹ ਬਹੁਤਾ ਕਰਕੇ ਉਹ ਸੈਂਕਸ਼ਨ ਪੁਆਇੰਟ ਦੇ ਉੱਤੇ ਹੋਇਆ। ਜੇ ਉਹ ਮੰਨ ਵੀ ਲਿਆ ਜਾਵੇ ਸਾਰਾ ਅਕਰੈਂਸ ਹੋਇਆ 707 ਫੈਸਲਿਆਂ ਤੇ ਕੋਰਟ ਜਿਹੜੀ ਆ ਟਾਟਾ ਐਕਟ ਉਹ ਪਾਬੰਦੀਆਂ ਨਹੀਂ ਲੈ ਸਕਦੀ ਬਿਨਾਂ ਸੈਂਕਸ਼ਨ ਤੋਂ। ਉਸ ਵਾਂਟ ਆਫ ਸੈਂਕਸ਼ਨ ਜਿਹੜਾ ਚਾਰਜ ਕਰਤਾ ਪੁਲਿਸ ਸਾਹਿਬ ਨੂੰ ਜਿਹੜਾ ਉਹ ਜਿਹੜਾ ਚਲਾਨ ਸੀਗਾ ਉਹ ਬੇਮੈਨੇ ਹੋ ਗਿਆ। ਉਹਦਾ ਮਤਲਬ ਵੀ ਜਿਹੜਾ ਰਹਿ ਜਾਂਦਾ। ਸੋ ਪੁਲਿਸ ਸਾਹਿਬ ਨੇ ਕੇਸ ਛੋਟੇ ਚਾਰਜ ਹੋ ਗਿਆ ਉਹਨਾਂ ਦਾ। ਹੁਣ ਕੋਈ ਕੇਸ ਗਾਜ਼ੀਆਬਾਦ ਦਾ ਜਿਹੜਾ ਆਲਰੇਡੀ ਜੇਲ੍ਹ 'ਚ ਹੈ ਉਹ ਬਾਕੀ ਉਹਨਾਂ ਦੀ ਜਿਹੜੀ ਪੈਰੋਲ ਆ ਉਹ ਪ੍ਰੋਸੀਜਰ ਉਹਨਾਂ ਫਾਈਲ ਜਿਹੜੀ ਆ ਉਹ ਪਾਈਪਲਾਈਨ ਦੇ ਵਿੱਚ ਹੈਗੀ ਆ। ਆਉਂਦੇ ਦਿਨਾਂ 'ਚ ਜਿਹੜੀ ਪੁਲਿਸ ਸਾਹਿਬ ਦੀ ਜਿਹੜੀ ਆ ਪੈਰੋਲ ਹੋਣ ਦੇ ਚਾਂਸ ਜਿਹੜੇ ਆ ਹੈਗੇ ਆ ਜੀ। ਓਕੇ ਵੀਰ ਜੀ, ਇਹ ਤਾਂ ਆਪਾਂ ਇਸ ਕੇਸ ਦੀ ਗੱਲਬਾਤ ਕੀਤੀ। ਸੋ ਹੁਣ ਇਸ ਜਿਹੜਾ ਦੂਸਰਾ ਕੇਸ ਸਾਡੇ ਸਾਹਮਣੇ ਆਇਆ ਉਸ ਤੇ ਤੁਹਾਡੇ ਕੋਲ ਜਾਣਕਾਰੀ ਲੈਣਾ ਚਾਹਾਂਗੇ, ਜਿਸ ਤੇ ਵੱਖ-ਵੱਖ ਜਥੇਬੰਦੀਆਂ ਨੇ ਪ੍ਰਧਾਨ ਨੇ ਆਪਣੇ ਬਿਆਨ ਵੀ ਦਿੱਤੇ ਨੇ ਕਿ ਕਿਵੇਂ 11 ਸਿੰਘਾਂ ਨੂੰ 1991 ਦੇ ਵਿੱਚ ਸ਼ਹੀਦ ਕੀਤਾ ਗਿਆ ਸੀ 57 ਪੁਲਿਸ ਆਫੀਸਰਸ ਵੱਲੋਂ, ਜਿਨ੍ਹਾਂ ਦੇ ਵਿੱਚੋਂ 47 ਪੁਲਿਸ ਆਫੀਸਰਸ ਹਜੇ ਵੀ ਬਾਕੀ ਨੇ। ਜਿਹੜਾ ਇਹ ਕੇਸ ਹੈਗਾ ਸਾਨੂੰ ਇਸ ਬਾਰੇ ਵੇਰਵੇ ਸਹਿਤ ਜਾਣਕਾਰੀ ਦਿਓ। ਜਿਹੜਾ ਇਹ ਕੱਲ ਲਖਨਊ ਯੂਪੀ ਦੀ ਜਿਹੜੀ ਸੀਬੀਆਈ ਅਦਾਲਤ ਨੇ 47 ਪੁਲਿਸ ਅਫਸਰਾਂ ਨੂੰ ਪੁਲਿਸ ਉਮਰ ਕੈਦ ਦੀ ਜਿਹੜੀ ਸਜ਼ਾ ਦਿੱਤੀ ਹੈ। ਇਹ ਸਤਾਰਗੰਜ ਯੂਪੀ ਦੇ ਏਰੀਏ ਦੇ ਵਿੱਚੋਂ ਜਿਹੜੇ ਇੱਕ ਸਿੱਖਾਂ ਦਾ ਜੱਥਾ ਤਖਤਾਂ ਦੇ ਦਰਸ਼ਨ ਦਿਦਾਰੇ ਵਾਸਤੇ ਗਿਆ ਸੀ, ਜਦੋਂ ਵਾਪਸ ਮੁੜ ਰਿਹਾ ਸੀ ਉਹਨਾਂ ਨੇ ਜਿਹੜੀ ਭੀੜ 13 ਜੁਲਾਈ ਨੂੰ ਪਹੁੰਚਣਾ ਸੀ। ਉਸ ਤੋਂ ਪਹਿਲਾਂ ਉਹਨਾਂ ਨੂੰ ਜਿਹੜੀ ਆ ਉਹਨਾਂ ਦੀ ਪੁਲਿਸ ਨੇ ਪੀੜੀ ਭੇਜ ਦਿੱਤੀ। 3 ਥਾਣਿਆਂ ਦੀ ਪੁਲਿਸ ਨੇ ਜਿਹੜਾ ਉਹਨਾਂ ਨੇ ਖੁਫੀਆ ਜਾਂ ਮੁਖਬਰ ਦੇ ਆਧਾਰ ਤੇ ਕਹਿਣ ਤੇ ਵੀ ਜਿਹੜੇ ਵਿਜੇ ਵਾਸਤੇ ਬੰਦੇ ਆ ਰਹੇ ਆ ਇਹਨਾਂ ਦੇ ਅਪਰਾਧਿਕ ਸੰਬੰਧ ਹੈ, ਇਹਨਾਂ ਦੇ ਖਾਲਸਾ ਲਿਬਰੇਸ਼ਨ ਆਰਮੀ ਜਾਂ ਹੋਰ ਇਸਲਾਮੀਆਂ ਜਥੇਬੰਦੀਆਂ ਨਾਲ ਸੰਬੰਧ ਆ। ਉੱਥੋਂ ਕੱਢ ਕੇ ਇਹਨਾਂ ਥਾਣਿਆਂ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਦੇ ਉੱਤੇ ਲਿਜਾ ਕੇ 10 ਬੰਦਿਆਂ ਨੂੰ ਜਿਹੜਾ ਉਹ ਮਾਰਤਾ, ਸ਼ਹੀਦ ਕਰਤਾ। ਉਸ ਮੁਕਾਬਲਾ ਦਿਖਾਇਆ ਗਿਆ ਤੇ ਉਸ ਤੋਂ ਬਾਅਦ ਇੱਕ ਸੀਗਾ 17 ਸਾਲਾਂ ਦਾ ਸੀ ਨੌਜਵਾਨ ਜਿਹਨੂੰ ਪੁਲਿਸ ਵਾਲੇ ਜਾਣਦੇ ਸੀਗੇ, ਉਹਦੇ ਆਉਂਦੇ ਸੀਗੇ, ਉਹਦੀ ਮੈਡੀਕਲ ਸਟੋਰ ਸੀਗੀ ਕੋਈ। ਸੋ ਉਹਨਾਂ ਨੇ ਕਿਹਾ ਵੀ ਇਹ ਪਹਿਲਾਂ ਤਾਂ ਉਹਨਾਂ ਨੇ ਨਹੀਂ ਮਾਰਿਆ, ਬਾਅਦ ਦੇ ਵਿੱਚ ਉਹਨਾਂ ਨੇ ਉਹਨੂੰ ਵੀ ਮਾਰਤਾ ਵੀ ਕਿਤੇ ਜਿਹੜਾ ਗਵਾਹ ਨਾ ਬਣ ਜਾਵੇ। ਸੋ 11 ਸਿੱਖ ਨੌਜਵਾਨਾਂ ਨੂੰ ਜਿਹੜਾ ਉਹਨਾਂ ਨੂੰ ਦੂਜੇ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਤੇ ਉਹਦਾ ਰੌਲਾ ਬਹੁਤ ਪਿਆ ਧਰਨੇ ਦੇ ਵਿੱਚ। ਤੁਸੀਂ ਪੁਰਾਣਾ ਸਾਰੀਆਂ ਅਖਬਾਰਾਂ ਦੇਖੋ, ਗ੍ਰਹਿ ਮੰਤਰਾਲੇ ਨੇ ਕਰਵਾਇਆ ਇਹਦੀ ਵਿੱਚ ਗੱਲਾਂ ਸਿੱਖ ਹਲਕੇ ਬਣਵਾਈਆਂ ਵੀ ਹੋਮ ਮਿਨਿਸਟਰੀ ਨੇ ਆਪ ਕਰਵਾਇਆ। ਪੁਲਿਸ ਵਾਲਿਆਂ ਨੇ ਇਹ ਮਾਰ ਕੇ ਨੌਜਵਾਨਾਂ ਨੂੰ ਜੋ ਉਸ ਸਮੇਂ ਚੱਲ ਹੀ ਰਿਹਾ ਸੀਗਾ ਵੀ ਸਿੱਖ ਮਾਰੋ, ਜਿਵੇਂ ਜ਼ਕਰੀਆ ਖਾਨ ਦੇ ਟਾਈਮ ਸੀ ਸਿੱਖ ਦੇ ਸਿਰਾਂ ਦਾ ਮੁੱਲ ਤੇ ਉਸ ਦਹਾਕੇ ਦੇ ਵਿੱਚ ਵੀ ਜਿਹੜਾ ਸਿੱਖਾਂ ਦੇ ਸਿਰਾਂ ਦਾ ਮੁੱਲ ਸੀਗਾ ਤਰੱਕੀਆਂ ਲੈਣ ਦੇ ਵਾਸਤੇ ਉਹਨਾਂ ਨੇ ਉਹ ਤਾਂ ਯੂਪੀ ਦੇ ਵਿੱਚ ਹੋ ਸਕਦਾ ਉਹ 2-4 ਹੋਏ ਮੈਨੂੰ ਪੰਜਾਬ ਦਾ ਨਿੱਤ ਦੀ ਜਿਹੜੀ ਇਹ ਕਹਾਣੀ ਸੀ। ਸੋ ਉਹ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਆਪਣੇ ਮਸ਼ਹੂਰ ਵਕੀਲ RF ਸੋਢੀ ਸਾਹਿਬ ਨੇ PIL ਪਬਲਿਕ ਇੰਟਰਸਟ ਲਿਟੀਗੇਸ਼ਨ ਪਾਈ, ਸੁਪਰੀਮ ਕੋਰਟ ਨੇ ਐਕਸ਼ਨ ਕੀਤੀ। CBI ਦੀ ਜਿਹੜੀ ਜਾਂਚ ਹੋਈ
CBI ਅਦਾਲਤ ਨੇ ਜਿਹੜਾ ਉਹਨਾਂ ਨੂੰ ਪਿਛਲੇ ਦਿਨ 1 ਅਪ੍ਰੈਲ ਨੂੰ ਦੋਸ਼ੀ ਕਰਾ ਦਿੱਤਾ ਸੀ। 57 ਜਣੇ ਪੁਲਿਸ ਵਾਲੇ ਇਹਦੇ ਵਿੱਚ ਸੀਗੇ, SHO ਥਾਣਿਆਂ ਦੇ ਤਿੰਨਾਂ ਦੇ, ਉਹਨਾਂ ਦੇ ਸੰਬੰਧਤ ASI ਕਾਂਸਟੇਬਲ, ਉਹਦੇ ਵਿੱਚ 10 ਸਾਲ ਹੈ ਜਿਹੜੀ ਆ ਡਿਊਰਿੰਗ ਪ੍ਰੋਸੀਡਿੰਗ ਜਿਹੜੇ ਉਹਨਾਂ ਦੀ ਮੌਤ ਹੋ ਗਈ ਸੀ। ਤੇ ਉਹ 47 ਜਣਿਆਂ ਨੂੰ ਜਿਹੜਾ ਉਮਰ ਕੈਦ ਦੀ ਸਜ਼ਾ ਹੋਣੀ ਇੱਕ ਵੱਡਾ ਫੈਸਲਾ ਹੈਗਾ। ਪਰ ਜਿਵੇਂ ਯੂਥ ਸਟੂਡੈਂਟਸ ਦਾ ਇਹ ਲਾ ਹੈਗਾ ਵੀ ਜਸਟਿਸ ਦੇ ਲਈ ਜਸਟਿਸ ਜਨਾਈ ਦਾ ਜੀ ਕਰਦੇ, ਪਰ ਫਿਰ ਵੀ ਹਨੇਰੇ ਵਿੱਚ ਇੱਕ ਚਾਨਣ ਦੀ ਦੋ ਹੈਗੀ ਵੀ ਇਹ ਇੱਕ ਸਬੂਤ ਹੈਗਾ ਵੀ ਇਹੋ ਜਿਹੇ ਮੁਕਾਬਲੇ ਹੋਏ ਆ, ਯੂਪੀ 'ਚ ਵੀ ਹੋਇਆ, ਪੰਜਾਬ 'ਚ ਤਾਂ ਅਣਗਿਣਤ ਹੋਇਆ। ਅੱਜ ਵੀ ਪੰਜਾਬ ਦੇ ਵਿੱਚ ਜਿਹੜੇ ਆ ਪੁਲਿਸ ਜਿਹੜੇ ਤਰੱਕੀਆਂ ਲਈਆਂ ਜਿਨ੍ਹਾਂ ਨੇ ਬੇਕਸੂਰ ਨੌਜਵਾਨਾਂ ਨੂੰ ਮਾਰ ਕੇ ਤੇ ਵੱਡੇ ਅਹੁਦੇ ਤੱਕ ਵੀ ਗਏ। ਸੋ ਉਹ ਸਾਰੇ ਕੇਸ ਦੀ ਹੁਣ ਜਿਹੜੀ ਉਹਨਾਂ ਨੂੰ ਉਮਰ ਕੈਦ 47 ਜਣਿਆਂ ਨੂੰ ਹੋਈ ਹੈ ਤੇ 14 ਲੱਖ ਦਾ ਮੁਆਵਜ਼ਾ ਜਿਹੜਾ ਪਰਿਵਾਰਾਂ ਨੂੰ ਜਿਹੜਾ ਆਰਡਰ ਹੋਇਆ। ਪਰ ਇਹ ਵੀ ਅਸੀਂ ਕਹਿ ਸਕਦੇ ਵੀ ਇੱਕ ਸ਼ਾਰਟ ਟਰਮ ਦੇ ਵਿੱਚ 25 ਸਾਲ ਬਾਅਦ ਇੱਕ ਫੈਸਲਾ ਆਉਣਾ। ਦੂਜਾ ਹੁੰਦੇ ਲੋਕ ਹਾਈ ਕੋਰਟ ਵੀ ਜਾਣਗੇ ਤੇ ਸੁਪਰੀਮ ਕੋਰਟ ਜਾਣਗੇ ਤੇ ਆਪਣੀ, ਪਰ ਇਹ ਵੀ ਕੁਛ ਸਮਾਂ ਅੰਦਰ ਰਹਿ ਕੇ ਇਹਨਾਂ ਨੂੰ ਬੇਲ ਮਿਲਣ ਦੇ ਚਾਂਸ ਕਿਉਂ ਰਿਟਾਇਰ ਹੋ ਚੁੱਕੇ ਆ, ਕਿਸੇ ਨੂੰ ਉਮਰ ਗਰਾਊਂਡ ਦੇ ਉੱਤੇ, ਕਿਸੇ ਨੂੰ ਮੈਡੀਕਲ ਗਰਾਊਂਡ ਦੇ ਉੱਤੇ ਜਿਹੜੀਆਂ ਬੇਲਾਂ ਮਿਲਣਗੀਆਂ, ਹਾਈ ਕੋਰਟ ਫੈਸਲਾ ਹੋਊ, ਸੁਪਰੀਮ ਕੋਰਟ ਫੈਸਲਾ ਹੋਊਗਾ। ਸੋ ਇਹਦਾ ਫੈਸਲਾ ਆਉਣਾ ਪੁਲਿਸ ਵਾਲਿਆਂ ਦੇ ਖਿਲਾਫ ਇੱਕ ਸਿੱਧ ਕਰਦਾ ਕਿ ਇਸ ਧਰਤੀ ਦੇ ਉੱਤੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਜਿਹੜੇ ਆ ਕੀਤੇ ਗਏ। ਇੱਕ ਕੇਸ ਦੇ ਵਿੱਚ 47 ਪੁਲਿਸ ਮੁਲਾਜ਼ਮਾਂ ਨੂੰ 57 ਨੂੰ ਦੋਸ਼ੀ ਕਰਾਰ ਦਿੱਤਾ ਜਦੋਂ 10 ਮਰ ਗਏ। ਇਹ ਸਿੱਧ ਕਰਦਾ ਵੀ ਕਿੰਨੀ ਪੁਲਿਸ ਹੈ ਜਿਹੜੀ ਉਹ ਜਿਹੜੀ ਇਹੋ ਜਿਹੇ ਝੂਠੇ ਪੁਲਿਸ ਮੁਕਾਬਲਿਆਂ ਨੂੰ ਜਦੋਂ ਲਗਭਗ ਪੰਜਾਬ ਦੀ ਸਾਰੀ ਪੁਲਿਸ ਤੁਸੀਂ 95% 99% ਵੀ ਕਹਿ ਸਕਦੇ ਹੋ ਉਸ ਵੇਲੇ ਪੰਜਾਬ ਦੇ ਝੂਠੇ ਪੁਲਿਸ ਮੁਕਾਬਲੇ ਦੋਸ਼ੀ ਸੀ। ਸੋ ਜੇ ਪੰਜਾਬ ਦੇ ਵਿੱਚ ਇੱਦਾਂ ਕੇਸ ਚੱਲਦੇ ਹੁੰਦੇ ਤਾਂ ਹੁਣ ਨੂੰ ਪੰਜਾਬ ਪੁਲਿਸ ਦਾ ਮਹਿਕਮਾ ਹੀ ਖਾਲੀ ਹੋਇਆ ਹੁੰਦਾ ਤੇ ਪਰ ਇਹ ਯੂਪੀ ਦੇ ਵਿੱਚ ਗੱਲ ਹੋਈ ਸਵਾਗਤ ਵੀ ਕਰਨਾ ਚਾਹੀਦਾ। ਪਰ ਇਹ ਜਿਹੜਾ ਇੰਡੀਅਨ ਜੁਡੀਸ਼ੀਅਲ ਸਿਸਟਮ ਹੈਗਾ ਇਹ ਬਹੁਤ ਪਰਵਾਹੂਗਾ। ਪਰ ਉਹਨਾਂ ਦੇ ਉੱਤੇ ਮਾਣ ਆ ਸਾਨੂੰ ਸਿੱਖ ਭਰਾਵਾਂ, ਬਜ਼ੁਰਗਾਂ, ਮਾਵਾਂ ਭੈਣਾਂ ਤੇ ਜਿਨ੍ਹਾਂ ਨੇ ਇੰਨੇ ਸਮਾਂ ਇਹਦੀ ਪੈਰਵਾਈ ਕੀਤੀ ਤੇ ਅੰਜਾਮ ਤੱਕ ਪਹੁੰਚਾਇਆ। ਇਹ ਦੁਨੀਆ ਨੂੰ ਦੱਸਣ ਦੇ ਵਾਸਤੇ ਇੱਕ ਕੇਸ ਹੋਇਆ ਵੀ ਦੇਖੋ ਇੱਕ ਕੇਸ ਦੇ ਵਿੱਚ 47 ਪੁਲਿਸ ਵਾਲਿਆਂ ਨੂੰ ਉਮਰ ਕੈਦ ਹੋਈ ਹੈ, 57 ਹੋਈ ਹੈ ਅਸਮਾਤ ਉੱਤੇ। ਤਾਂ ਦੇਖੋ ਸਾਡੇ ਨਾਲ ਕਿਸ ਤਰ੍ਹਾਂ ਜਿਹੜੀ ਹੈ ਜੈਨੋਸਾਈਡ ਸਾਡੀ ਇਸ ਪੱਧਰ ਦੇ ਉੱਤੇ ਹੋਈ ਹੈ ਵੀ ਇੰਨੀ ਪੁਲਿਸ ਸਟੇਟ ਮਸ਼ੀਨਰੀ ਇਸ ਤਰ੍ਹਾਂ ਇਨਵੋਲਵਮੈਂਟ ਸੀ ਉਹਨਾਂ ਨੇ ਆਪਣੀ ਤਰੱਕੀਆਂ ਲੈਣ ਦੇ ਵਾਸਤੇ ਜਿਹੜੀ ਉਹਦੇ 'ਚ ਹੁਣ ਅੱਗੇ ਇਹ ਆ ਵੀ ਉਹ ਹਾਈ ਕੋਰਟ ਜਾਣਗੇ, ਉੱਥੇ ਵੀ ਪੈਰਵਾਈ ਜਿਹੜੀ ਆ ਉਹ ਹੋਵੇ। ਪਰ ਮੈਂ ਸਮਝਦਾ ਭਾਵੇਂ ਕਿ ਮੈਂ ਕਿਸੇ ਤਰ੍ਹਾਂ ਡਾਕੂਮੈਂਟਰੀ ਤੌਰ ਤੇ ਨਾਲ ਕੇਸ ਦੇ ਉੱਤੇ ਨਹੀਂ ਦੇਖਿਆ, ਪਰ ਮੈਂ ਕਹਿ ਸਕਦਾ ਵੀ ਜੇ ਇਹਨਾਂ ਹਾਲਾਤਾਂ ਦੇ ਵਿੱਚ ਸਜ਼ਾ ਹੋਈ ਹੈ ਉਹਦੇ 'ਚ ਜ਼ਰੂਰ ਪੁਖਤਾ ਸਬੂਤ ਗਵਾਹ ਹੋਏ ਹੋਣਗੇ ਤਾਂ ਹੀ ਸਜ਼ਾ ਹੋਈ। ਪਰ ਜੇ ਅਸੀਂ ਪੁਰਾਣੇ ਸਮੇਂ ਦੀ ਗੱਲ ਕਰੀਏ ਜਿਵੇਂ ਵੈਸਟ ਬੰਗਾਲ ਦੇ ਵਿੱਚ ਵੀ ਇੱਕ ਕੇਸ ਹੋਇਆ ਸੀਗਾ ਭਾਈ ਲਛਮਣ ਸਿੰਘ ਤੇ ਉਹਨਾਂ ਦੀ ਸਿੰਗਣੀ ਨੂੰ, ਭਾਈ ਲਛਮਣ ਸਿੰਘ ਕੋਲ ਬਸ਼ੀਰ ਮੁਹੰਮਦ ਨੂੰ ਜਾ ਕੇ ਪੰਜਾਬ ਪੁਲਿਸ ਨੇ ਉੱਤੇ ਮਾਰਿਆ ਸੀ ਤੇ ਉਹ ਦਾਖਾ ਲੈ ਕੇ ਆ ਰਹੇ ਸੀ ਤੇ ਵੈਸਟ ਬੰਗਾਲ ਪੁਲਿਸ ਨੇ ਉਹਨਾਂ ਨੂੰ ਘੇਰ ਲਿਆ ਤੇ ਉਹਨਾਂ ਦੇ ਉੱਤੇ ਪਰਚਾ ਹੋਇਆ। ਜਦੋਂ ਉਹਨਾਂ ਦੇ ਉੱਤੇ ਕੇਸ ਚੱਲਿਆ ਉਹਨਾਂ ਨੂੰ ਸੈਸ਼ਨ ਕੋਰਟ ਨੇ ਸਜ਼ਾ ਕੀਤੀ, ਹਾਈ ਕੋਰਟ ਤੋਂ ਸਜ਼ਾ ਉਹਨਾਂ ਦੀ ਬਹਾਲ ਰਹੀ, ਸੁਪਰੀਮ ਕੋਰਟ ਤੋਂ ਸਜ਼ਾ ਬਹਾਲ ਰਹੀ। ਬਾਅਦ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਨੇ ਉਹਨਾਂ ਨੂੰ ਰਾਸ਼ਟਰਪਤੀ ਤੋਂ ਪਾਰਟ ਦਵਾ ਕੇ ਉਹਨਾਂ ਨੂੰ ਨੌਕਰੀਆਂ ਜਿਹੜੀਆਂ ਵਾਪਸ ਦਿੱਤੀਆਂ। ਸੋ ਇਹੋ ਜਿਹਾ ਜਿਹੜਾ ਰੁਝਾਨ ਹੈਗਾ ਇਹ ਬਹੁਤ ਮਾੜਾ ਹੈਗਾ। ਜੇ ਇਹੋ ਜਿਹੀ ਗੱਲ ਇਹਦੇ ਵਿੱਚ ਨਾ ਹੋਵੇ ਤਾਂ ਇਹ ਵਧੀਆ ਫੈਸਲਾ ਹੋਵੇ, ਐਗਜ਼ਾਮਪਲ ਹੋਊਗਾ। ਜਿਹੜੇ ਬਾਦਲ ਦਾ ਵਾਲੇ ਮੈਂ ਕਹਿੰਦਾ ਸਵਾਗਤ ਕਰ ਰਹੇ ਆ ਉਹਨਾਂ ਨੂੰ ਸਵਾਗਤ ਕਰਨ ਦਾ ਕੋਈ ਹੱਕ ਨਹੀਂ। ਉਹਨਾਂ ਨੇ ਇਜ਼ਹਾਰ ਆਲਮ ਨੂੰ ਜਿਹੜਾ ਝੂਠੇ ਪੁਲਿਸ ਮੁਕਾਬਲਿਆਂ ਦਾ ਮੁੱਖ ਦੋਸ਼ੀ ਆ ਉਹਨੂੰ ਇੱਥੇ ਉਹਨਾਂ ਨੇ ਕਾਬੂ ਲਿਆ ਹੋਇਆ, ਸਮੇਰ ਸੈਣੀ ਨੂੰ DGP ਲਾਇਆ ਸੀ। ਸੋ ਇਹ ਜਿਹੜੇ ਜਾਂ ਹੋਰ ਵੀ ਬਹੁਤ ਸਾਰੇ ਅਫਸਰ ਜਿਹੜੇ ਆਲਰੇਡੀ ਦੋਸ਼ੀ ਹੋਏ ਸਿੱਖਾਂ ਨੂੰ ਅਗਵਾ ਕਰਦੇ, ਕਤਲ ਕਰਦੇ, ਉਹਨਾਂ ਨੂੰ ਇਹਨਾਂ ਨੇ ਪੰਜਾਬ ਦੇ ਵਿੱਚ ਚੰਗੀਆਂ ਥਾਵਾਂ ਜਿਹੜੀਆਂ ਨਵਾਜੀਆਂ ਹੋਈਆਂ ਨੇ। ਸੋ ਇਹਨਾਂ ਨੂੰ ਸਵਾਗਤ ਕਰਨ ਦਾ ਕੋਈ ਹੱਕ ਨਹੀਂ। ਇਹਨਾਂ ਨੂੰ ਪੰਜਾਬ ਦੇ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਆ ਉਹਨਾਂ ਨੂੰ ਸਜ਼ਾਵਾਂ ਦੀ ਪੈਰਵਾਈ ਦਾ ਕੀ ਕਰਨੀ ਸੀ। ਅਕਾਲੀ ਦਲ ਨੇ DGP ਸੈਣੀ ਵਾਸਤੇ ਹਰੀਸ਼ ਸਾਲਵੇ ਵਰਗੇ ਇੱਕ ਮਹਿੰਗੇ ਵਕੀਲ ਕਰਕੇ ਉਹਨਾਂ ਦੀ ਪੈਰਵਾਈ ਕਰਕੇ ਉਹਨਾਂ ਨੂੰ ਬਾਹਰ ਕਢਾਉਣ ਦੇ ਵਿੱਚ ਮਦਦ ਕੀਤੀ, ਹੈਲਪ ਕੀਤੀ। ਸਪੈਸ਼ਲ ਫੰਡ ਬਣਾਇਆ ਹੋਇਆ ਪੁਲਿਸ ਦੇ ਕੇਸਾਂ ਦੀ ਪੈਰਵਾਈ ਕਰਨ ਵਾਸਤੇ ਜਿਹੜੇ ਇਹੋ ਜਿਹੇ ਦੋਸ਼ਾਂ ਦੇ ਵਿੱਚ ਘਿਰੇ ਹੋਏ ਆ। ਸੋ ਇਹਨਾਂ ਨੂੰ ਨੈਤਿਕ ਤੌਰ ਦੇ ਉੱਤੇ ਜਿਹੜਾ ਕੋਈ ਦਿੱਲੀ ਕਮੇਟੀ ਵੀ ਵਿੱਚ ਹੀ ਆ ਨਾਲ ਇਹਨਾਂ ਦੇ, ਇਹਨਾਂ ਨੂੰ ਕੋਈ ਹੱਕ ਨਹੀਂ ਹੈਗਾ ਇਸ ਫੈਸਲੇ ਦਾ ਸਵਾਗਤ ਕਰਦਾ। ਸੋ ਇਹ ਸਿੱਖਾਂ ਦੀ ਦਾਤ ਤੇ ਨਹੀਂ ਬਣਦੀ ਹੈ ਜਿਹੜੇ ਖੜ ਕੇ ਇਹਨਾਂ ਨੇ ਇੰਨੇ ਜਿਹੜੀਆਂ ਉਹ
ਦਵਾਈਆਂ ਦੇ ਕੇ ਤੇ ਸਾਰਾ ਉਹਨਾਂ ਨੂੰ ਪ੍ਰੂਵ ਕਰਕੇ ਤੇ ਇੱਕ ਐਗਜ਼ਾਮਪਲ ਜਿਹੜੀ ਆ ਸੈੱਟ ਕੀਤੀ ਹੈ ਜੀ। जी बिल्कुल बिल्कुल वीर जी बिफोर आई मूव ऑन टू नैक्सट क्वेश्चन मैं इस ते फॉलो अप क्वेश्चन करना चाहनी हां जिस तरह ये भी सुनन दे विच आया सी जिहड़े 47 पुलिस अफसर्स ने इन्हां दे विचों एटलीस्ट आई थिंक 20 जिहड़े ने ਉਹ ਸਾਹਮਣੇ ਆਏ ਸੀਗੇ ਜਿਹੜੇ ਬਾਕੀ 27 ਸੀਗੇ आई थिंक 27 ਦੇ ਨਜ਼ਦੀਕ ਉਹ ਭਗੌੜੇ ਨੇ ਉਹਨਾਂ ਤੇ ਕੀ ਕਾਰਵਾਈ ਚੱਲ ਰਹੀ ਹੈ? ਦੇਖੋ ਉਹਨਾਂ ਦੇ ਤਾਂ ਕਿਸੇ ਵੀ ਕੋਰਟ ਜਿਹੜੀ ਆ ਉਹ ਅੰਡਰ ਕ੍ਰਿਮੀਨਲ ਪ੍ਰੋਸੀਜਰ ਕੋਡ ਬੰਦੇ ਦੀ ਗੈਰ ਹਾਜ਼ਰੀ ਦੇ ਵਿੱਚ ਵੀ ਸਜ਼ਾ ਵੀ ਸੁਣਾ ਸਕਦੀ, ਬਰੀ ਵੀ ਕਰ ਸਕਦੀ ਹੈ। ਸੋ ਜਿਹੜੇ 1 ਅਪ੍ਰੈਲ ਦੇ ਵਿੱਚੋਂ 47 ਪੁਲਿਸ ਦੋਸ਼ੀ ਜੋ ਜਿਵੇਂ ਤੁਸੀਂ ਦੱਸਿਆ 20 ਜਣਿਆਂ ਨੂੰ ਜੇਲ੍ਹ ਦੇ ਵਿੱਚੋਂ ਲਿਆਂਦਾ ਗਿਆ ਸੀਗਾ ਕਿਉਂਕਿ ਉਹਨਾਂ ਨੂੰ 1 ਅਪ੍ਰੈਲ ਨੂੰ ਜੇਲ੍ਹ 'ਚ ਭੇਜਦਾ ਸੀ ਤੇ ਜਿਹੜੇ 27 ਹੋਰ ਸੀ ਉਹ ਆਪਣੇ ਘਰ ਤੋਂ ਪੇਸ਼ੀ ਲਈ ਆਈ, ਉਹਨਾਂ ਨੇ ਰਾਤ ਦੇ ਖਿਲਾਫ ਉਹਨਾਂ ਦੇ ਜਿਹੜੇ ਨਾਨ ਬੇਸਬਲ ਵਾਰੰਟ ਜਾਰੀ ਕੀਤੇ ਸੀਗੇ। ਇਸ ਕਰਕੇ ਉਹ ਜਿਹੜਾ ਕੋਈ ਨਹੀਂ ਪਹੁੰਚਿਆ ਹੋਊਗਾ ਉਹਦਾ ਅਰੈਸਟ ਵਾਰੰਟ ਜਾਰੀ ਕਰਕੇ ਉਹਨੂੰ ਕਸਟਡੀ 'ਚ ਲੈ ਲਿਆ ਜਾਊਗਾ। ਇਸ ਤਰ੍ਹਾਂ ਜਿਹੜੀ ਹੈ ਵੀ ਉਹ ਨਿਕਲ ਹੀ ਜਾਣਗੇ ਕਿਸੇ ਪਾਸੇ, ਇਹਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਫੈਸਲਾ ਖਿਲਾਫ ਆ ਚੁੱਕਿਆ, ਉਹਨਾਂ ਦੇ ਖਿਲਾਫ ਅਰੈਸਟ ਵਾਰੰਟ ਜਾਰੀ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਛੱਡ ਦਿੱਤਾ ਜਾਊਗਾ। ਉਹ ਐਡੀ ਕੋਈ ਇੱਕ ਤਾਂ ਕੋਈ ਨਿਕਲ ਵੀ ਜਾਊਗਾ ਤੇ ਉਹ ਕਾਬੂ ਆ ਜਾਊਗਾ। ਇਹੋ ਜਿਹੀ ਗੱਲ ਸੀਬੀਆਈ ਕੋਰਟ ਦਾ ਫੈਸਲੇ ਦੀ ਇਹਦੇ ਵਿੱਚ, ਕਿਉਂਕਿ ਉੱਚ ਅਫਸਰ ਇਹਦੇ ਵਿੱਚ ਇੱਕ ਹੈ ਵੀ ਉੱਚ ਅਫਸਰ ਇਹਦੇ ਵਿੱਚ ਕਿਸੇ ਤਰ੍ਹਾਂ ਨਹੀਂ ਇਹਦੀ ਸਜ਼ਾ ਹੋਈ, ਸਾਰਿਆਂ ਨੂੰ SHO ਲੈਵਲ ਤੇ ਹੋਈ ਹੈ। ਇਹ ਜਿਹੜੀ ਸੀਗੀ ਸਾਰੀ ਗੱਲ ਉਹਦੇ ਚ DIG ਪੱਧਰ ਦੇ ਵੱਡੇ ਅਫਸਰਾਂ ਨੂੰ ਜਿਹੜਾ ਬਚਾ ਲਿਆ ਗਿਆ ਤੇ ਇਹਦੇ ਚ ਜਿਹੜੇ ਪੈਰਵਾਈ ਕਰਨ ਵਾਲੇ ਜਿਹੜੇ ਕਾਹਲੋਂ ਸਾਹਿਬ ਹੈਗੇ ਹਰਜਿੰਦਰ ਸਿੰਘ ਕਾਹਲੋਂ ਨੇ ਕਿਹਾ ਵੀ ਅਸੀਂ CBI ਨੇ ਆਪਣੀ ਜਾਂਚ ਜਿਹੜੀ IG DIG ਪੱਧਰ ਦੇ ਵੱਡੇ ਅਫਸਰਾਂ ਨੂੰ ਬਚਾ ਲਿਆ, ਉਹ ਯਾਨੀ ਕਿ ਪੈਰਵਾਈ ਰੱਖਣਗੇ ਵੀ ਉਹਨਾਂ ਨੂੰ ਗਾਂ ਜਿਹੜਾ ਹੈਗਾ ਸਜ਼ਾ ਮਿਲੇ, ਕਿਉਂਕਿ ਛੋਟੇ ਅਫਸਰ ਸਾਰੇ ਸੀਗੇ, ਕਾਂਸਟੇਬਲ, ਹੈਡ ਕਾਂਸਟੇਬਲ, ਇੰਸਪੈਕਟਰ ਤੋਂ ਉੱਤੇ ਕੋਈ ਵੀ ਨਹੀਂ ਸੀ ਤੇ ਪਰ ਇਹਦੇ ਚ ਵੱਡੇ ਅਫਸਰਾਂ ਦੀ ਵੀ ਇਨਵੋਲਵਮੈਂਟ ਕਿਸੇ ਨਾ ਕਿਸੇ ਤਰ੍ਹਾਂ ਹੋਊਗੀ। ਉਹਨਾਂ ਨੂੰ ਅਕਸਰ ਜਿਹੜਾ ਬਚਾ ਲਿਆ ਜਾਂਦਾ ਛੋਟੇ ਮੁਲਾਜ਼ਮ ਦੇ ਉੱਤੇ। ਬਾਕੀ ਜੇ ਕੋਈ ਰਹਿ ਗਿਆ ਹੋਇਆ ਤੇ ਉਹਨੂੰ ਜਿਹੜੀ ਛੇਤੀ ਦਰਜ ਕਰਕੇ ਜੇਲ੍ਹ ਭੇਜਦਾ ਜਾਵੇ। ਓਕੇ ਵੀਰ ਜੀ, ਤੇ ਵੀਰ ਜੀ ਇਹ ਤਾਂ ਦੋ ਮੇਨ ਮੁੱਦੇ ਸੀਗੇ। ਹੁਣ ਇੱਕ ਤੀਸਰਾ ਮੁੱਦਾ ਵੀ ਸਾਹਮਣੇ ਆਇਆ, ਉਸ ਤੇ ਵੀ ਤੁਹਾਡੇ ਅਸੀਂ ਵਿਚਾਰ ਲੈਣਾ ਚਾਹਾਂਗੇ, ਐਕਚੁਅਲੀ ਵੇਰਵਾ ਲੈਣਾ ਚਾਹਾਂਗੇ। ਉਹ ਹੈਗਾ ਭਾਈ ਧਿਆਨ ਸਿੰਘ ਮੰਡ ਜੀ ਦਾ ਕੇਸ। ਆਈ ਨੋ ਕਿ ਇਹਨਾਂ ਦਾ ਜਿਹੜਾ ਕੇਸ ਚੱਲ ਰਿਹਾ ਸੀਗਾ ਉਹਨਾਂ ਤੇ ਇਹਨਾਂ ਨੂੰ ਰਿਲੀਜ਼ ਮਿਲ ਗਈ ਸੀਗੀ, ਬੇਲ ਮਿਲ ਗਈ ਸੀ, ਇਹਨਾਂ ਨੂੰ ਵਾਪਸ ਅਰੈਸਟ ਕਰ ਦਿੱਤਾ ਗਿਆ ਹੈ। ਇਹ ਕੇਸ ਦੇ ਬਾਰੇ ਸਾਨੂੰ ਜਾਣਕਾਰੀ ਦਿਓ। ਦੇਖੋ ਇਹ ਕੇਸ ਦੇ ਵਿੱਚ ਮੈਂ ਸਰਬੱਤ ਖਾਲਸੇ ਵਾਲੇ ਕੇਸ ਦੇ ਵਿੱਚ ਕਿਸੇ ਤਰ੍ਹਾਂ ਕਿਸੇ ਮੁਲਜ਼ਮ ਵੱਲੋਂ ਵਕੀਲ ਤਾਂ ਹੈ ਨਹੀਂ, ਮੈਂ ਵੈਸੇ FIR ਦੀ ਉਹਨੂੰ ਫੋਲੋ ਕੀਤਾ ਤੇ ਉਸ ਕੇਸ ਦੇ ਵਿੱਚ ਉਹਦਾ ਸਾਰਿਆਂ ਦੀ ਜਿਹੜੀ ਆ ਜ਼ਮਾਨਤ ਹੋ ਚੁੱਕੀ ਆ। ਭਾਵੇਂ ਕਿ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋਈ ਅਜੇ ਤੱਕ, ਪਰ ਜ਼ਮਾਨਤ ਕਿਸੇ ਦੀ ਐਂਟੀਸਪੇਟਰੀ ਬਾਅਦ ਜ਼ਮਾਨਤ ਹੋ ਚੁੱਕੀ, ਕਈਆਂ ਦੀ ਜੇਲ੍ਹ ਲੈ ਕੇ। ਪਰ ਜਿਹੜਾ ਭਾਈ ਧਿਆਨ ਸਿੰਘ ਮੰਡ ਹੋਣਾ ਤਾਂ ਉਹਨਾਂ ਨੂੰ ਅਰੈਸਟ ਕੀਤਾ, ਉਹਨਾਂ ਦੇ ਨਵੇਂ ਕੇਸ 'ਚ ਜਿਹੜਾ ਗੱਲ ਹੈ ਅਕਸਰ ਹੀ ਇਹ ਪੰਜਾਬ ਪੁਲਿਸ ਇੱਕ ਲੰਮਾ ਸਮਾਂ ਰੱਖਣ ਵਾਸਤੇ ਕੇਸ ਤੋਂ ਬਾਹਰ ਆਇਆ ਤੇ ਦੂਜੇ ਵੀ ਕਰ ਲਿਆ। ਜਿਵੇਂ ਭਾਈ ਮੋਹਕਮ ਸਿੰਘ ਨੂੰ ਵੀ ਅੱਗੇ ਇਸ ਤਰ੍ਹਾਂ ਹੀ 2-3 ਵਾਰੀ ਕੀਤਾ ਸੀਗਾ, ਉਸੇ ਤਰ੍ਹਾਂ ਕੀਤਾ ਵੀ ਹੋਰ ਸਮਾਂ ਰੱਖ ਲਈਏ ਜਿਹੜੀ ਉਹਨਾਂ ਨੂੰ ਪਬਲਿਕ ਜਿਹੜੀ ਉਹਨਾਂ ਦੀ ਐਕਟੀਵਿਟੀ ਤੋਂ ਤੋੜ ਕੇ ਰੱਖਣ ਵਾਲੀ ਗੱਲ ਹੈ। ਵਿਸਾਖੀ ਤੱਕ ਉਹ ਚਾਹੁੰਦੇ ਵੀ ਵਿਸਾਖੀ ਦੇ ਨਾ ਹੁਣ ਜਿਹੜੀ ਕਾਨਫਰੰਸ ਹੈਗੀ ਹੈ। ਸੋ ਇਹ ਤਾਂ ਪੰਜਾਬ ਪੁਲਿਸ ਦਾ ਇੱਕ ਰੁਝਾਨ ਹੀ ਹੈਗਾ ਵੀ ਜਦੋਂ ਉੱਤੋਂ ਛੁੱਟਣਗੇ ਉਹਦੀ ਜ਼ਮਾਨਤ ਹੋ ਜੂਗੀ। ਛੋਟੇ ਕੇਸ ਹੈ ਉਹਨਾਂ ਨੇ 2-3 ਰੱਖੇ ਹੋਏ ਜਿਨ੍ਹਾਂ 'ਚ ਇਨਵੋਲਵਮੈਂਟ ਉਹਨਾਂ ਨੇ ਦਿਖਾਈ ਆ ਤੇ ਉਹਦੀ ਜਾਂ ਤਾਂ ਇਹਨਾਂ ਵੱਲੋਂ ਜਿਹੜੀ ਪੈਰਵਾਈ ਕਰ ਰਹੇ ਵਕੀਲ ਸਾਹਿਬ ਹੈਗੇ ਉਹਨਾਂ ਨੂੰ ਹਾਈ ਕੋਰਟ ਰਿਟ ਲਾ ਕੇ ਕਹਿ ਦੇਣਾ ਚਾਹੀਦਾ ਵੀ ਜਿੰਨੇ ਵੀ ਕੇਸ ਹੈ ਸਾਡੇ ਤੇ ਇਕੱਠੇ ਪਾ ਦਿਓ। ਜਿਹੜੀ ਆਮ ਤੌਰ ਤੇ ਜਦੋਂ ਖਾੜਕੂ ਸਿੰਘ ਕੋਈ ਸਾਡੇ ਫੜੇ ਜਾਂਦੇ ਆ ਤਾਂ ਉਹ ਆਈ ਰਿਟ ਲਾ ਦਿੰਦੇ ਆ ਕਿ ਸਾਡੇ ਤੇ ਜੋ ਵੀ ਪੰਜਾਬ 'ਚ ਜੇ ਕੋਈ ਕੇਸ ਆ ਪੰਜਾਬ ਹਰਿਆਣੇ ਸਾਡੇ ਤੇ ਦੱਸੋ, ਸਾਨੂੰ ਸਾਡੇ ਤੇ ਪਾਓ, ਅਸੀਂ ਟ੍ਰਾਇਲ ਕੇਸ ਕਰਨ ਨੂੰ ਤਿਆਰ। ਜਾਂ ਤਾਂ ਇਹੋ ਜਿਹੀ ਕੋਈ ਕਾਰਵਾਈ ਕਰਕੇ ਆਈ ਕੋਈ ਰਿਟ ਪਾ ਦੇਣੀ ਚਾਹੀਦੀ ਆ ਵੀ ਉਹਨਾਂ ਦੇ ਜੋ ਵੀ ਕੋਈ ਕੇਸ ਹੈਗਾ ਉਹ ਬੱਚੇ ਆਪਣਾ ਹੋਮ ਸੈਕਟਰੀ ਜਾਂ ਜਿਹੜਾ ਪੁਲਿਸ ਦਾ ADGP ਦੱਸੇ ਵੀ ਕਿਹੜੇ ਕੇਸ ਆ, ਉਹ ਸਾਰਿਆਂ ਨੂੰ ਸਾਡੀ ਰੈਸਟ ਪਾਓ। ਸਾਨੂੰ ਇਸ ਤਰ੍ਹਾਂ ਜਿਹੜਾ ਬਾਰ-ਬਾਰ ਨਾ ਜਿਹੜਾ ਛੱਡ ਕੇ ਤੇ ਫੜਨ ਵਾਲੀ ਜਿਹੜੀ ਹੈ ਉਹ ਜਾਣਬੁੱਝ ਕੇ ਰਿਲੀਜ਼ ਕੀਤਾ ਜਾਂਦਾ ਤੇ ਉਹਨੂੰ ਬਾਹਰ ਜਨਤਕ ਉਹਦੀ ਲਾਈਫ ਤੋਂ ਤੋੜਨ ਵਾਸਤੇ। ਸੋ ਜਿਹੜੇ ਮੇਨ ਕੇਸ ਸਰਬੱਤ ਖਾਲਸੇ ਵਾਲੇ ਪ੍ਰੋਗਰਾਮ ਦਾ ਜਿੰਨੇ ਕੇਸ ਸੀਗੇ ਉਹ ਸਾਰਿਆਂ ਦੀ ਜ਼ਮਾਨਤ ਹੋ ਗਈ ਹੈ। ਛੋਟੇ ਮੋਟੇ ਕੇਸ 1-2 4 ਦਿਨਾਂ ਦੇ ਵਿੱਚ ਜਿਹੜੀ ਇਹਨਾਂ ਦੀ ਜੇਲ੍ਹ ਹੋ ਗਈ। ਓਕੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹ 3 ਮੇਨ ਕੇਸਿਸ ਦੇ ਉੱਪਰ ਪੂਰਾ ਵੇਰਵਾ ਸਾਡੇ ਦਰਸ਼ਕ ਨਾਲ ਸਾਂਝਾ ਕੀਤਾ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।